ਬੱਬਰ ਸ਼ੇਰ ਇਹ ਜਿਹਾ ਪਹਿਲਾਂ ਗੱਡਾ ਜੀ ਸਾਡੇ ਵੀ ਹੁੰਦਾ ਸੀ ਹੈ। ਚਲਾਏ ਜੀ ਬੜੇ ਜੀ ਆ ਪਿੰਜੜੀ ਜੀ। ਇਹ ਤਾਂ ਇਵੇਂ ਆ ਜਿਵੇਂ ਸਨ 47 ਵਾਲਾ ਗੱਡਾ ਬਣਿਆ। ਚਲਾਣੇ ਉੱਤੇ। अस्सलाम वालेकुम जी, मैं थोड़ा वीर राणा खालिद मकबूल। कई दोस्त वीर ਜਿਹੜੇ ਨਾ ਕਮੈਂਟ ਕਰਦੇ ਆ ਕਿ ਵੀਡੀਓ ਜਿਹੜੀ ਆ ਇਕੱਲੀ ਰਾਤ ਨਹੀਂ ਬਣਾਉਂਦੇ ਤੁਸੀਂ ਹਨੇਰੇ ਦੇ ਵਿੱਚ, ਤੇ ਦਿਨੇ ਵੀ ਵੀਡੀਓ ਬਣਾਇਆ ਕਰੋ। ਤੇ ਅੱਜ ਅੱਲਾਹ ਪਾਕ ਨੇ ਮੌਕਾ ਦਿੱਤਾ ਤੇ ਅਸੀਂ ਅੱਜ ਜਨਾਬ ਜੀ ਦਿਨੇ ਵੀ ਵੀਡੀਓ ਬਣਾ ਰਹੇ ਹਾਂ। ਅੱਛਾ ਚਲੋ ਚੰਗੀ ਗੱਲ ਹੈ। ਅਸਲ ਦੇ ਵਿੱਚ ਬੰਦੇ ਦਾ ਪਲਾਨ ਕੁਛ ਹੋਰ ਹੁੰਦਾ ਤੇ ਜੋ ਪਰ ਚੱਲਦੇ ਉਹੀ ਪਲਾਨ ਆ ਜਿਹੜੇ ਮਾਲਕ ਦੇ ਹੁੰਦੇ। ਪ੍ਰੋਗਰਾਮ ਅੱਜ ਹੋਰ ਸੀਗਾ, ਲੇਕਿਨ ਸੁਬਹ ਜਨਾਬ ਜੀ ਰਾਣਾ ਸ਼ਮਸ਼ਾਦ ਇਕਬਾਲ ਭਾਈਏ ਦਾ ਨੰਬਰ ਦਾ ਫੋਨ ਆਇਆ ਜੀ, ਨੰਬਰਦਾਰ ਸਾਹਿਬ ਦਾ। ਕਹਿੰਦੇ ਜੀ ਅੱਜ ਜਾਣਾ ਆ ਰੌ ਸਾਹਿਬ ਨਾਲ ਸਾਈਵਾਲ, ਤੇ ਅਸੀਂ ਇਸ ਟਾਈਮ ਜਿਹੜਾ ਦੇਖੋ ਤੁਸੀਂ ਮੁਸ਼ਤਾਕ ਚੌਕ ਕ੍ਰਾਸ ਕਰ ਰਹੇ ਹਾਂ ਜੀ, ਤੇ ਸਾਈਵਾਲ ਵਾਲੇ ਨੂੰ ਟੁਰੇ ਹੋਏ। ਸ਼ਮਸ਼ਾਦ ਇਕਬਾਲ ਸਾਹਿਬ ਮੇਰੇ ਨਾਲ ਜਨਾਬ ਜਾਣੀ ਪਛਾਣੀ ਸ਼ਖਸੀਅਤ ਅੱਗੇ ਵੀ ਤੁਹਾਡੇ ਸਾਡੇ ਨਾਲ ਜਨਾਬ ਮੌਜੂਦ ਹੁੰਦੇ ਆ। ਰਾਣਾ ਜ਼ੁਲਫਕਾਰ ਭੁੱਟੋ ਸਾਹਿਬ ਤੇ ਸਾਡੇ ਨਾਲ ਮੌਜੂਦ ਆ ਜੀ ਸਾਡੇ ਉਸਤਾਦ ਮੁਹਤਰਮ। ਤੇ ਵੈਸੇ ਤਾਂ ਉਸਤਾਦ ਵੀ ਆ ਲੇਕਿਨ ਦੋਸਤ ਭਾਈ ਵੀ ਹੈਗੇ ਨਾਲ ਜੀ, ਠੀਕ ਹੈ। ਲੇਕਿਨ ਸਾਡੇ ਤੇ ਇਹਤਰਾਮ ਉਹਨਾਂ ਦਾ ਲਾਜ਼ਮ ਆ ਜਨਾਬ ਰੌ ਅਰਸ਼ਦ ਜ਼ਮਾਨ ਸਾਹਿਬ ਜੀ। ਇਹ ਦੇਖੋ ਜੀ, ਇਹ ਉਹਨਾਂ ਨੂੰ ਜ਼ਰਾ ਜੀ ਮਿਹਰਬਾਨੀ ਜਨਾਬ, ਸ਼ੁਕਰੀਆ। ਹਾਂਜੀ, ਤੇ ਨਾਲ ਸਾਡੇ ਮੌਜੂਦ ਹੈ ਜੀ ਸਾਡੇ ਛੋਟੇ ਵੀਰ ਰੌ ਸਾਹਿਬ ਸਾਦੀ ਹੈ ਨਾ, ਰੌ ਸਾਮ ਜੀ। ਹਾਂਜੀ ਹਸਾਨ ਸਾਹਿਬ, ਉਹ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਉਹ ਸ਼ੀਸ਼ੇ ਦੇ ਵਿੱਚ ਥੋੜਾ ਨਜ਼ਰ ਆ ਰਿਹਾ, ਠੀਕ ਹੈ। ਡਰਾਈਵ ਕਰ ਰਹੇ ਹਾਂਜੀ, ਬਾਕੀ ਰੌ ਸਾਹਿਬ ਹੋਰ ਸੁਣਾਓ, ਤਬੀਅਤ ਸਿਹਤ ਕੈਸੀ ਜੀ? ਅੱਲਾ ਦਾ ਸ਼ੁਕਰ ਅਲਹਮਦੁਲਿਲਾ, ਦੋਵਾਂ ਜਨਾਬ ਖੈਰ। ਅੱਜ ਸਭ ਹਾਂਜੀ ਤੁਹਾਡੇ ਭਰਾਵਾਂ ਦੀ ਬਹੁਤ ਮਿਹਰਬਾਨੀ, ਟਾਈਮ ਦਿੱਤਾ ਜੀ, ਕਿਉਂਕਿ ਹਰ ਬੰਦਾ ਮਸਰੂਫ ਆ ਅੱਜ ਕੱਲ੍ਹ, ਟਾਈਮ ਕਿਸੇ ਕੋਲ ਵੀ ਨਹੀਂ। ਤੇ ਬੜੇ ਦਿਨਾਂ ਦੀ ਕਾਫੀ ਦਿਨਾਂ ਦਾ ਪ੍ਰੋਗਰਾਮ ਹੈ ਸੀ ਵੀ ਨੰਬਰਦਾਰ ਸਾਹਿਬ ਸਾਰੇ ਦੋਸਤਾਂ ਨਾਲ ਮਿਲ ਕੇ 2 ਮਿੰਟ ਵਾਸਤੇ ਗੱਪਸ਼ਪ ਹੋ ਜਾਏ। ਅੱਜ ਅੱਲਾ ਨੇ ਟਾਈਮ ਦਿਆ ਤੇ ਅੱਲਾਹ ਤਾਲਾ ਦੀ ਮਿਹਰਬਾਨੀ, ਤੇ ਤੁਹਾਡੇ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਤਸ਼ਰੀਫ ਲਾਏ। ਨਹੀਂ ਬੜੀ ਮਿਹਰਬਾਨੀ ਸਰ, ਬੜੀ ਸ਼ੁਕਰੀਆ ਤੁਹਾਡੀ, ਬੜੀ ਮਿਹਰਬਾਨੀ ਜੀ। ਅੱਜ ਕੱਲ ਬਹੁਤ ਯਾਨੀ ਕਿ टाइम हर बंदे को शार्ट है, हर बंदा मसरूफ है, इस करके टाइम निकालना यानी कि सब तो बड़ी कुर्बानी आई है। ते इन्नी यानी कि मसरूफियत बावजूद अद्धे घंटे दे विच ही सारे दोस्त तैयार हो गए ते इंशाल्लाह चल पे भी। चलो फिर टुर गया, ये गर्मियां सारी गुजर गई। नारायण कगान दे अजकल जरा रास्ते बंद होए हैं क्योंकि उधर सैलाब वाला मसला बनया, पानी बारिशां इस करके असीं कहा चलो अपना शहर साहिवाल नेड़े ही है ते फिर टुर आइए जरा गपशप लाए। ਆਊਟਿੰਗ ਹੀ ਹੈ ਨਾ ਜੀ, ਆਊਟਿੰਗ ਕਰਨੀ ਚਾਹੀਦੀ ਸਾਰਿਆਂ ਨੂੰ ਜੀ। ਉਹ ਬੰਦਾ ਦੋਸਤ ਕਹਿ ਰਿਹਾ ਸੀ, ਉਹਨੇ ਕਿਹਾ ਵੀ ਜਦੋਂ ਬਾਅਦ ਕਰੋਗੇ, ਜਦੋਂ ਗੋਡਿਆਂ ਤੋਂ ਰਹਿ ਜਾਓਗੇ, ਹੁਣ ਟਾਈਮ ਹੈ ਫਿਰ ਟਰੋਲੋ ਥੋੜਾ ਜਿਹਾ ਹੈ। 50 ਸਾਲ ਹੋ ਗਏ ਆ ਤੇ ਹੁਣ ਚਲੋ 4 ਦਿਨ ਆਈ ਪੈਟਰੋਲ ਹੀ ਉਹੀ ਬਚਣਾ ਜੀ। ਹਾਂਜੀ ਬਿਲਕੁਲ, ਅੱਲਾਹ ਖਾਸਤੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਹਾਂਜੀ ਰਾਣਾ ਸ਼ਮਸ਼ਾਦ ਇਕਬਾਲ ਸਾਹਿਬ ਜੀ, ਹਾਂਜੀ ਤੁਸੀਂ ਸੁਣਾਓ ਜੀ ਕੋਈ? ਅਲਹਮਦੁਲਿਲਾ ਜੀ, ਬੜਾ ਇੰਜੋਏ ਹੋ ਰਿਹਾ, ਅੱਲਾਹ ਦਾ ਸ਼ੁਕਰ ਹੈ, ਬੜਾ ਦੋਸਤ ਸਾਹਿਬ ਨਾਲ ਮਜ਼ਾ ਆ ਰਿਹਾ। ਅਸਲ ਗੱਲ ਹੁੰਦੀ ਹੈ ਕਿ ਉਹ ਨਾ ਜ਼ਿਹਨੀ ਸਕੂਨ ਮਿਲ ਰਿਹਾ ਜਦੋਂ ਦੋਸਤ ਇਕੱਠੇ ਹੋ ਜਾਂਦੇ ਨਾ ਭਾਈ। ਹਾਂਜੀ, ਉਹ ਇੱਕ ਤਸਕੀਨ ਪਹੁੰਚਦੀ ਹੈ। ਅਸਲ ਉਹ ਜਿਹੜੀ ਚੀਜ਼ ਹੈ ਨਾ ਜੀ, ਉਹ ਕੰਮ ਮਿਲਦੀ ਹੈ। ਬਿਲਕੁਲ ਜੀ ਬਿਲਕੁਲ। ਉਹਦੇ ਵਾਸਤੇ ਜਿਹੜਾ ਹੈ ਮਾਸ਼ਾਅੱਲਾ ਅਲਹਮਦੁਲਿਲਾ ਅੱਲਾਹ ਨੇ ਮੌਕਾ ਦਿੱਤਾ। ਅੱਲਾਹ ਪਾਕ ਆਸਾਨੀਆਂ ਕਰੇ, ਅੱਛਾ ਸਫ਼ਰ ਗੁਜ਼ਰੇ। ਜਨਾਬ ਰਾਣਾ ਜ਼ੁਲਫਕਾਰ ਸਾਹਿਬ ਜੀ, ਉੱਚੀ ਬੋਲਿਓ, ਮੈਂ ਕੋਈ ਨਹੀਂ ਹੈ ਜੀ। ਭਾਈ ਖਾਲਦ ਮੁਰੱਬੇ ਕੰਮ ਕਰਾ ਰਹੇ ਸੀ, ਭਾਈ ਸ਼ਮਸ਼ਾਦ ਦਾ ਫੋਨ ਗਿਆ ਜੀ, ਤੇ ਤੁਹਾਨੂੰ ਪਤਾ ਇਹਨਾਂ ਦਾ ਫੋਨ ਜਾਣਾ ਐਵੇਂ ਜਿਵੇਂ SHO ਥਾਣਾ ਤਾਂਗਲੇ ਵਾਲਿਆਂ ਦਾ ਫੋਨ ਚਲਾ ਗਿਆ ਜੀ। ਅੱਛਾ, ਅੱਧੇ ਘੰਟੇ ਦਾ ਟਾਈਮ ਦੇ ਆ ਜੀ, ਉਹਨੇ ਕਿਹਾ ਅੱਧੇ ਘੰਟੇ 'ਚ ਇੱਥੇ ਹੋਣਾ ਚਾਹੀਦਾ, ਤਿਆਰ ਹੋ ਗਿਆ। ਮੈਂ ਕਿਹਾ ਠੀਕ ਹੋ ਗਿਆ ਜੀ, ਅੱਧੇ ਘੰਟੇ ਤੋਂ ਫਿਰ ਘੰਟਾ ਤਾਂ ਮੈਂ ਲੈ ਹੀ ਜਾਣਾ। ਇਹ ਵੀ ਬੜਾ ਸਿਆਣਾ ਬੰਦਾ ਹੈ, ਇਹਦੇ ਮਤਲਬ ਇਸੇ ਕਰਕੇ ਅੱਧਾ ਘੰਟਾ ਟਾਈਮ ਦਿਆ, ਉਹਨੂੰ ਕਹਿੰਦੇ ਘੰਟਾ ਤਾਂ ਲੈ ਹੀ ਜਾਣਾ। ਤੇ ਆ ਦਰਿਆ ਆ ਗਿਆ ਭਾਈ ਖਾਲਦ। ਹਾਂਜੀ, ਇਹ ਦਰਿਆ ਤੋਂ ਗੁਜ਼ਰ ਰਿਹਾ, ਦਰਿਆ ਦੀ ਦਿਖਾਓ ਜੀ। ਇਹ ਬੜੀ ਦੂਰ ਤੱਕ ਜੀ ਇਸ ਟਾਈਮ ਦਰਿਆ ਜਿਹੜਾ ਨਾ ਚੱਲ ਰਿਹਾ। ਹਾਂਜੀ, ਦੇਖੋ ਪਾਣੀ ਕਿਤੇ ਤੱਕ ਆਇਆ ਹੈ ਜੀ, ਕਿਵੇਂ ਲਹਿਰਾਂ ਮਾਰ ਰਿਹਾ, ਬਹੁਤ ਦਰਿਆ ਚੜਿਆ, ਪਾਣੀ ਬਹੁਤ ਜ਼ਿਆਦਾ ਜੀ। ਆ ਕਰੇਨ ਖੜੀ ਹੈ ਜੀ, ਪੱਥਰ ਲਾ ਰਹੀ ਆ। ਕਾਰਨ ਇਹ ਦੇਖੋ ਨਾ, ਹਲੇ ਅਸੀਂ ਨਾ ਹਲੇ ਦਰਿਆ ਤੋਂ ਤਕਰੀਬਨ ਕਿਲੋਮੀਟਰ 1.5 ਕਿਲੋਮੀਟਰ ਪਿੱਛੇ। ਹਾਂਜੀ, ਪਿੱਛੇ ਆ ਗਿਆ ਜੀ ਬਹੁਤ ਹੈ, ਲੇਕਿਨ ਪਾਣੀ ਬਹੁਤ ਦੂਰ ਤੱਕ ਆਇਆ ਹੈ ਕਿਉਂਕਿ ਬਾਰਿਸ਼ਾਂ ਹੋ ਰਹੀਆਂ ਹਰ ਪਾਸੇ।
ਸਾਡੇ ਹੱਲੇ ਬਾਰਨ ਕੋਈ ਨਹੀਂ ਹੋ ਰਹੀ। ਸਾਡੇ ਹਾਲ ਤਾਂ ਬੱਦਲ ਵੀ ਪੈਂਪਰ ਲਾ ਕੇ ਆਉਂਦੇ ਅੱਲਾ ਜਾਣਦਾ ਇਹ ਗੱਲ ਨਹੀਂ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਾਕੀ ਅੱਲਾਹ ਪਾਕ ਰਹਿਮਤ ਹੀ ਦੇਵੇ ਜੀ, ਮਾਲਕ ਮਾਲਕ ਰਹਿਮਤ ਦੀ ਸਹੀ ਗੱਲ। बहुत ज्यादा बारिश हो रही है, लोग बहुत ज्यादा घाट डेग गए, छत डेग गई जी, बहुत ज्यादा नुकसानात हो गए जी। सिंध वाली साइड से तो बहुत बुरा हालात है जी। अच्छा हाँ जी, ਆਹੋ ਮੈਂ ਸੁਣੀ ਸੀ ਸ਼ਬਾਸ਼ ਸ਼ਰੀਫ ਸਾਹਿਬ ਦੀ ਤਕਰੀਰ, ਕਹਿੰਦੇ ਹੋਰ ਤਰ੍ਹਾਂ ਦੀ ਬਾਰਿਸ਼। ਉਹਨਾਂ ਨੂੰ ਤਾਂ ਸਾਰੀਆਂ ਗੱਲਾਂ ਹੋਰ ਤਰ੍ਹਾਂ ਲੱਗ ਰਹੀਆਂ। ਚਲੋ ਜੀ। रोज साहब जी जी अव्वल आखिर दुरूद शरीफ जी जी। और इन्ना तो इना कल कौसर 3 दफा जितने पानी का जितना पानी के कतरे हैं उतने गुनाह अल्लाह पाक माफ कर। ਸੁਭਾਨ ਅੱਲਾਹ ਜੀ। ਲਓ ਜੀ ਅਸੀਂ ਇਹ ਪੁਲ ਕ੍ਰਾਸ ਕਰਨ ਲੱਗੇ ਹਾਂ। जी अगे उत्तों घूम के आना पैंदा जी, बेड़ी जो टपना पैंदा जी। कुतुब शाह टोल प्लाजा जी है जी। हाँ जी ये टोल प्लाजा पुल दे बारे। हाँ जी रोशन करोगे पुल दे बारे कोई थोड़े तरक्की ਜੀ ਇਹ ਪੁਲ ਦੀ ਜਿਹੜੀ ਹੈ ਨਾ ਤਾਰੀਖ ਜੀ, ਹਾਂਜੀ ਸਾਡੇ ਸੂਫੀ ਗੁਲਾਮ ਮੁਹੰਮਦ ਸਾਹਿਬ ਹੁੰਦੇ ਜੀ ਇੰਸਪੈਕਟਰ ਜੀ, ਮਾਸ਼ਾਅੱਲਾ ਉਹਨਾਂ ਨੇ ਬਹੁਤ ਜ਼ਿਆਦਾ ਅੰਤ ਤੱਕ ਮਿਹਨਤ ਕਰੀ ਹੈ ਪੁਲ ਵਾਸਤੇ, ਹਾਂਜੀ ਕਿਉਂਕਿ ਪੂਰੀ ਇੱਕ ਨਸਲ ਜਾਂ 2 ਨਸਲਾਂ ਯਾਨੀ ਗੁਜ਼ਰ ਗਈਆਂ ਇਸੇ ਚੱਕਰ 'ਚ ਕਿ ਤਕਰੀਬਨ ਹਰ ਅਫਸਰ ਨੂੰ ਯਾਨੀ ਕਿ ਐਪਲੀਕੇਸ਼ਨ ਸਾਡੇ ਕੋਲ ਲਿਖਵਾਉਂਦੇ ਛੋਟੇ ਛੋਟੇ ਹੁੰਦੇ ਸੀ, एक नस्ल कुर्बानी दे रहा था जी। ਕੁਰਬਾਨੀ ਪੂਰੀ ਦੇਈ। ਤੇ ਯਾਨੀ ਕਿ ਜਿਹੜਾ ਵੀ ਉਹਨਾਂ ਕੋਲ ਇੰਸਪੈਕਟਰ ਸਾਹਿਬ ਰਿਟਾਇਰ ਹੋ ਗਏ, SHO ਹਾਂਜੀ ਉਹਨਾਂ ਕੋਲ ਰਾਣਾ ਅਦਰੀਸ ਸਾਹਿਬ ਦੇ ਵਾਲਿਦ ਸਾਹਿਬ ਗੁਲਾਮ ਮੁਸਤਫਾ ਸਾਹਿਬ ਜੀ, ਜੀ ਤੇ ਉਹਨਾਂ ਨੇ ਯਾਨੀ ਕਿ ਹਰ ਬੰਦੇ ਕੋਲ ਐਪਲੀਕੇਸ਼ਨ ਲਿਖਵਾਉਣੀ, ਪੂਰਾ ਨਕਸ਼ਾ ਬਣਾਇਆ ਸੀ ਗੋਜਰਾ ਯਾਨੀ ਕਿ ਕੁਮਾਰੀਆ ਸਾਹੀਵਾਲ ਸਾਰਾ, ਯਾਨੀ ਕਿ ਬੜੇ ਬੜੇ ਅਫੀਸਰ ਨੂੰ ਯਾਨੀ ਕਿ ਇਤਲਾਹ ਕਰਨੀ ਕਿ ਸਾਡਾ ਪੁਲ ਬਣਨਾ ਚਾਹੀਦਾ। ਤੇ ਉਹ ਜੀ ਉਹਨਾਂ ਦੀ ਅੰਤ ਤੱਕ ਮਿਹਨਤਾਂ, ਬਹੁਤ ਜ਼ਿਆਦਾ ਕੋਸ਼ਿਸ਼ਾਂ, ਉਹਨਾਂ ਦੀ ਦੁਆਵਾਂ, ਸਾਰੇ ਯਾਨੀ ਕਿ ਇਲਾਕੇ ਦੀ ਦੁਆਵਾਂ ਨਾਲ ਇਹ ਬਹੁਤ ਹੀ ਯਾਨੀ ਕਿ ਮਿਹਨਤ ਕਰਨ ਤੋਂ ਬਾਅਦ ਫਿਰ ਇਹ ਪੁਲ ਸਾਨੂੰ ਮਿਲਿਆ। ਤੇ ਇਹਦੇ 'ਚ ਆ ਕੇ ਹਰ ਬੰਦੇ ਨੂੰ ਫਾਇਦਾ, ਆਉਣ ਵਾਲੇ ਯਾਨੀ ਕਿ ਇੱਧਰ ਤਕਰੀਬਨ ਅੱਧੇ ਘੰਟੇ 'ਚ ਸਾਹੀਵਾਲ ਬੰਦਾ ਪਹੁੰਚ ਜਾਂਦਾ। 900 तकरीबन 10 जिले हैं ਜਿਹੜੇ ਆਪਸ ਵਿੱਚ ਮਿਲ ਗਏ ਸਪੋਰਟ ਦੀ ਵਜ੍ਹਾ ਨਾਲ। 10 ਮਿਲ ਗਏ। ਹੁਣ ਸਿਰਫ ਇਹਦੀ ਐਕਸਪ੍ਰੈਸ ਵੇ ਦਾ ਸੁਣ ਰਹੇ ਬਣ ਰਿਹਾ, ਮੋਟਰਵੇ ਨੂੰ ਮਿਲਾਉਣ ਵਾਸਤੇ ਯਾਨੀ ਕਿ ਅਗਰ ਇਹ ਕੰਮ ਹੋ ਜਾਏ ਨਾ ਜੀ, ਤੇ ਫਿਰ ਤੇ ਇਹ ਕਿ ਇਸਲਾਮਾਬਾਦ ਇੰਜ ਹੋ ਜਾਣਾ ਜਿਵੇਂ ਕਿ ਰਾਵੀ ਕ੍ਰਾਸ ਕਰਨ ਵਾਲੀ ਗੱਲ। ਸਹੀ ਗੱਲ ਹੈ। ਅੱਗੇ ਵੀ ਇਹ ਤੁਸੀਂ ਅੱਧੇ ਘੰਟੇ ਦੀ ਤੁਸੀਂ ਗੱਲ ਕੀਤੀ ਹੈ ਜੀ ਜੀ। ਤੇ ਅਗਰ 60 ਕਿਲੋਮੀਟਰ ਦੀ ਸਪੀਡ ਨਾਲ ਲਾਓ ਨਾ ਜੀ ਤੇ ਫੇਰ ਅੱਧਾ ਘੰਟਾ, ਨਹੀਂ ਤਾਂ 15 ਮਿੰਟ ਹੀ ਲੱਗਦੇ। 15 ਮਿੰਟ ਹੀ ਲੱਗਦੇ। ਹਾਂਜੀ ਯਾਨੀ ਕਿ 34 ਕਿਲੋਮੀਟਰ ਆ ਸੀ। ਇਲਾਕੇ ਵਾਸਤੇ ਇੰਜ ਹੈ ਕਿ ਜੰਨਤ ਦਾ ਟੁਕੜਾ ਬਣ ਗਿਆ ਨਾ, ਸਾਹੀਵਾਲ ਆਉਣਾ ਆਪਣੇ ਹਾਂਜੀ, ਗੱਲ। ਜ਼ਰੂਰੀਆਤ ਦੇ ਅੱਗੇ ਪਿੱਛੇ ਸਾਰਾ ਮਾਮਲਾ ਇੱਥੇ ਬਹੁਤ ਹੀ ਨਹੀਂ ਤੇ ਬੇੜੀਆਂ 'ਚ ਬਹਿ ਕੇ ਜੀ ਉਕਾੜੇ ਵੱਲੋਂ ਹੋ ਕੇ ਆਣਾ ਬੜਾ ਮੁਸੀਬਤ ਸੀ ਉਸ ਟਾਈਮ। ਮੁਗੇਰੇ ਬੰਗਲੇ ਜਾਣਾ, ਫਿਰ ਨੂਰ ਸ਼ਾਹ ਜਾਣਾ, ਫਿਰ ਜਾ ਕੇ ਸਾਹੀਵਾਲ 3 ਘੰਟੇ ਲੱਗਦੇ ਸੀ। ਹੁਣ ਅੱਧੇ ਘੰਟੇ 'ਚ ਯਾਨੀ ਕਿ ਸਫ਼ਰ ਤੈਅ ਕਰਦੇ ਜੀ। ਤੇ ਇਸ ਕਰਕੇ ਮਜ਼ੀਦ ਇਹਨੂੰ ਯਾਨੀ ਕਿ ਮੋਟਰਵੇ ਲਿੰਕ ਚਾਹੀਦਾ ਬਣਾਉਣ ਵਾਸਤੇ। ਐਕਸਪ੍ਰੈਸ ਯਾਨੀ ਕਿ ਆਪਣਾ ਮਨਜ਼ੂਰ ਹੋਇਆ ਹੀ ਆ, ਮਗਰ ਅਜੇ ਕੋਈ ਸਾਹਮਣੇ ਵਾਜ਼ਾ ਗੱਲ ਨਹੀਂ ਹੋਈ। ਇਸ ਕਰਕੇ ਅਪੀਲ ਹੈ ਦੁਬਾਰਾ ਫਿਰ ਕੋਸ਼ਿਸ਼ ਕਰਨੀ ਚਾਹੀਦੀ। ਸਾਡੇ MNs MPA ਜਿਹੜੇ ਵੀ ਦੋਸਤ ਹੈ, ਸਾਹੀਵਾਲ ਵਾਲੇ ਵੀ, ਦੂਸਰੇ ਸਾਰਿਆਂ ਵਾਸਤੇ ਫਾਇਦਾ ਜੀ। ਤੇ ਬਹੁਤ ਹੀ ਯਾਨੀ ਕਿ ਬਜ਼ੁਰਗਾਂ ਦੀ ਮਿਹਨਤਾਂ ਨਾਲ ਹੋਇਆ ਇਹ ਕੰਮ, ਤੇ ਇਵੇਂ ਰਲ ਮਿਲ ਕੇ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਨਸਲਾਂ ਨੂੰ ਫਾਇਦਾ ਹੋਵੇ ਤੇ ਸਾਨੂੰ ਫਾਇਦਾ ਹੋਵੇ। ਬੜੀ ਅੱਛੀ ਗੱਲ ਕੀਤੀ ਜੀ ਰੌਸ ਸਾਹਿਬ ਨੇ। ਤੇ ਬਾਕੀ ਅਸੀਂ ਸਾਹੀਵਾਲ ਜਾ ਕੇ ਜੀ ਹੁਣ ਦੇਖਦੇ ਹਾਂ। ਅਸੀਂ ਬਗੈਰ ਕਿਸੇ ਮਨਸੂਬਾਬੰਦੀ ਤੋਂ ਜਾ ਰਹੇ ਹਾਂ। ਜਿਹੜੀ ਜਗ੍ਹਾ ਵੀ ਅਸੀਂ ਗਏ ਜਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀ ਅਸੀਂ ਕਿੱਥੇ ਜਾ ਰਹੇ ਹਾਂ। ਇੱਥੇ ਲਓ ਜੀ, ਇਹ ਖੇਡ ਪਾਰਕ ਦਾ ਨਾਮ ਪਤਾ ਨਹੀਂ ਕੀ ਹੈ ਇਹਦਾ। ਪਾਰਕ ਦਿਖਾਉਂਦੇ ਹਾਂ ਤੁਹਾਨੂੰ ਵੀ ਕੀ ਨਾਮ ਹੈ ਇਹਦਾ, ਕੀ ਹਿਸਾਬ ਕਿਤਾਬ ਆ। ਦੇਖੋ 2 ਧੜ ਵਾਲਾ। ਹਾਂ ਲਓ ਜੀ, ਇਹ ਵੀ ਸਾਹੀਵਾਲ ਦੇ ਵਿੱਚ ਘੱਟ ਲੋਕਾਂ ਨੇ ਹਲੇ ਤੁਹਾਨੂੰ ਦਿਖਾਇਆ ਮੇਰੇ ਖਿਆਲ ਦੇ ਵਿੱਚ, ਜਿਹੜਾ ਅਸੀਂ ਤੁਹਾਨੂੰ ਦਿਖਾਉਣ ਆ ਗਏ। ਤੇ ਕੀ ਨਾਮ ਹੈ ਇਸ ਪਾਰਕ ਦਾ? ਕੀ ਨਾਮ ਹੈ? आयरस रिजॉर्ट। हाँ आयरस है, आयरस रिजॉर्ट साहिवाल जनाब, रफी गार्डन दे बिल्कुल नाल की कुछ है
ਇਹ ਤਾਂ ਅੱਗੇ ਜਾ ਕੇ ਪਤਾ ਲੱਗ ਹੀ ਜਾਣਾ ਜੀ ਹੁਣ। ਅਸੀਂ ਭਾਈ 2 ਕੋਲਡੀਆਂ ਤੇ 5 ਰੋਟੀਆਂ। ਹਾਂ ਨਹੀਂ ਇਹ ਦੇਖੋ ਜੀ ਨਾਲ ਹੀ ਇਸਤਕਬਾਲ ਜਿਹੜਾ ਹੈ ਅਸਲ ਦੇ ਵਿੱਚ ਟਾਈਮ ਜਿਹੜਾ ਆ ਨਾ ਉਹ ਹੈਗਾ ਆ 3:30 ਦਾ ਹੋ ਰਿਹਾ ਤੇ ਇਸ ਟਾਈਮ ਇੱਥੇ ਰਸ਼ ਵਗੈਰਾ ਐਡਾ ਕੋਈ ਨਹੀਂ ਹੁੰਦਾ। ਰਸ਼ ਸ਼ਾਮ ਨੂੰ ਮੇਰੇ ਖਿਆਲ ਹੁੰਦਾ ਹੋਣਾ ਤਕਰੀਬਨ 5-6 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ। ਹਾਂ ਇਸ ਟਾਈਮ ਨਾ ਜੀ ਇਹ ਬਰਗਰ ਵਿੱਚ ਜਿਹੜੇ ਨਾ ਜੀ ਉਹ ਆਉਂਦੇ ਆ ਤੇ ਅਸੀਂ ਵੀ ਬਰਗਰ ਹੀ ਆ ਜੀ। ਅਸੀਂ ਬਗੈਰ ਟਿਕਟ ਤੋਂ ਐਂਟਰੀ ਲੈ ਲਈ ਆ ਭਾਈ ਸ਼ਮਸ਼ਾਦ ਤੇ ਭੁੱਟੋ ਵਾਲੇ ਪਿੱਛੇ। ਇਹ ਫੁਹਾਰੇ ਆ ਜਿਹੜੇ ਰਾਤ ਨੂੰ ਚੱਲਦੇ ਹੋਣੇ ਆ। ਟਿਕਟਾਂ ਵਾਲਾ ਕੰਮ ਸਿਆਣੇ ਬੰਦੇ ਦਾ ਹੁੰਦਾ। ਹਾਂ ਟਿਕਟਾਂ ਇਹ ਦੇਖੋ ਇਹ ਆਬਸ਼ਾਰ ਬਣੀ ਹੈ ਠੀਕ ਹੈ ਜੀ। ਰੌ ਸਾਹਿਬ ਗੱਲ ਇਹ ਪਰ ਜਗ੍ਹਾ ਉਂਝ ਚੰਗੀ ਬਣਾਈ ਕੀ ਖਿਆਲ ਹੈ? ਬਹੁਤ ਜ਼ਬਰਦਸਤ ਮਾਸ਼ਾਅੱਲਾ ਜੀ ਕਿਉਂਕਿ ਇਹ ਸਹੂਲਤਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਹੈ। ਹਾਂ ਹਾਂ ਕਿਉਂਕਿ ਜਿਵੇਂ ਅੱਗੇ ਗੱਲ ਕਰ ਰਹੇ ਹਰ ਬੰਦੇ ਦੀ ਜ਼ਰੂਰਤ ਹੈ ਕਿ ਆਰਾਮ ਸਕੂਨ ਹੋਵੇ ਹਾਂ ਹਾਂ ਤੇ ਇਸੇ ਹਿਸਾਬ ਨਾਲ ਯਾਨੀ ਕਿ ਇਹ ਜੇ ਕੋਈ ਆਪਣੇ ਇਲਾਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਹਾਂ ਜਿਹੜਾ ਦੋਸਤ ਬਣਾਏਗਾ ਉਹਨੂੰ ਡਬਲ ਫਾਇਦਾ। ਇੱਕ ਤਾਂ ਪੈਸੇ ਕਮਾਏਗਾ ਦੂਸਰਾ ਯਾਨੀ ਕਿ ਨੇਕੀਆਂ ਕਮਾਏਗਾ। ਅੱਛਾ ਨੇਕੀਆਂ ਵੀ ਇਹਦੇ ਵਿੱਚ? ਨੇਕੀਆਂ ਵੀ ਹਰ ਬੰਦਾ ਆ ਕੇ ਚਾਰ ਯਾਨੀ ਕਿ ਘੰਟਾ 2 ਘੰਟੇ ਯਾਨੀ ਕਿ ਜਦੋਂ ਫਰੈਸ਼ਮੈਂਟ ਦਾ ਟਾਈਮ ਮਿਲ ਜਾਂਦਾ ਹਾਂ ਹਾਂ ਖਾਸ ਤੌਰ ਤੇ ਛੁੱਟੀ ਵਾਲੇ ਦਿਨ ਆਉਣਾ ਚਾਹੀਦਾ ਹਾਂ ਹਾਂ ਤੇ ਆ ਕੇ ਯਾਨੀ ਕਿ ਗੱਪਸ਼ਪ ਹੋਏ ਖਾਣਾ ਛਾਣਾ ਹੋਏ ਅੱਗੇ ਪਿੱਛੇ ਯਾਰ ਚੰਦ ਦਿਨ ਦੀ ਜ਼ਿੰਦਗੀ ਹੈ ਤਾਂ ਗੁਜ਼ਰ ਹੀ ਜਾਣੀ ਹੈ। ਇਸ ਕਰਕੇ ਨਮਾਜ਼ ਰੋਜ਼ਾ ਕਰਦੇ ਹਾਂ ਨਾ ਸੈਰ ਨਹੀਂ ਉਹ ਗੱਲ ਤੁਹਾਡੀ ਠੀਕ ਆ ਪਰ ਆਣਾ ਬੇਟਾਈਮਾ ਨਹੀਂ ਚਾਹੀਦਾ। ਅਸੀਂ ਬੇਟਾਈਮਾ ਆਏ ਆ ਉਹਦੀ ਵਜ੍ਹਾ ਸੀ ਵੀ ਅਸੀਂ ਤਾਂ ਵੈਸੇ ਸਾਹੀਵਾਲ ਆਏ ਸੀ ਨਾ ਤੇ ਉੱਥੋਂ ਰੌਲ ਸਾਹਿਬ ਨੇ ਕਿਹਾ ਜੀ ਇਹ ਦੇਖੀਏ ਲਾਜ਼ਮੀ ਹੈ ਪਰ ਅਸੀਂ ਤੁਹਾਨੂੰ ਇੱਥੇ ਇਹ ਦਿਖਾ ਦਿੰਦੇ ਆ ਵੀ ਇੱਥੇ ਹੈ ਕੀ ਆ। ਸਹੀ ਆ ਨਾ ਜੀ? ਕਿਉਂ ਜੀ ਕਈ ਉੱਥੇ ਬੰਦੇ ਚੈੱਕ ਕਰਨ ਆਏ ਆ ਬਾਕੀ ਤਾਂ ਟਾਈਮ ਜਿਹੜਾ ਹੈ ਨਾ ਸ਼ੁਗਲ ਮੁਗਲ ਵਾਲਾ ਉਹ ਸ਼ਾਮ ਨੂੰ। ਹਾਂਜੀ ਇੱਥੇ ਪਠਾਨ ਵਾਲੀ ਗੱਡੀ ਇਹ ਦੇਖੋ ਤੁਸੀਂ ਇਹ ਗੱਡਾ ਚੈੱਕ ਕਰੋ ਜੀ। ਸਭ ਤੋਂ ਪਹਿਲਾਂ ਇਹੋ ਜਿਹਾ ਪਹਿਲਾਂ ਗੱਡਾ ਜੀ ਸਾਡੇ ਵੀ ਹੁੰਦਾ ਸੀ ਹੈ। ਚਲਾਏ ਜੀ ਬੜੇ ਜੀ ਆ ਪਿੰਜੜੀ ਜੀ। ਇਹ ਤਾਂ ਇਵੇਂ ਆ ਜਿਵੇਂ ਸਨ 47 ਵਾਲਾ ਗੱਡਾ ਬਣਿਆ। ਚਲਾਣੇ ਉੱਤੇ ਗਾਣਾ ਜੀ ਵਿਆਹ ਸ਼ਾਦੀ ਹੁੰਦੀ ਨੇ ਇਸ ਤੇ ਬਰਾਤਾਂ ਜਾਇਆ ਕਰਦੀਆਂ ਸੀ। ਮੇਰੇ ਤਾਂ ਆਪਣੇ ਵਾਲਦ ਸਾਹਿਬ ਦੇ ਇਹਦੇ ਤੇ ਗਈ ਸੀ ਜੀ। ਮਾਸ਼ਾਅੱਲਾ ਮਾਸ਼ਾਅੱਲਾ ਇਹਦਾ ਚੁੰਮਣਾ ਚਾਹੀਦਾ ਇਹਨੂੰ। ਉਦਣ ਮੀਂਹ ਵੀ ਬਹੁਤ ਪਿਆ ਸੀ ਜੀ। ਅੱਲਾਹੁ ਅਕਬਰ ਇਹ ਤਾਂ ਲੱਖਾਂ ਟੱਗਾ ਹੋਣਾ ਮੇਰੇ ਕੋਲ। ਲੱਖਾਂ ਟੱਗਾ ਬੰਦੇ ਮੇਰਾ ਤਾਇਆ ਬਣ ਗਿਆ ਸੀ ਮੋਢਿਆਂ ਤੇ ਚੱਕ ਕੇ ਲਾਇਆ ਸੀ ਜੀ। ਝੋ ਖਾਂਦੇ ਸੀ ਦੇਸੀ ਖੁਰਾਕਾਂ ਸੀ। ਹਾਂਜੀ ਦੇਸੀ ਖੁਰਾਕਾਂ ਜੀ। ਇਹਨੂੰ ਗੱਡੇ ਨੂੰ ਉਂਝ ਚੁੱਕ ਲੈਂਦੇ ਮੋਢਿਆਂ ਤੇ ਜੀ ਉਹ ਕਰ ਰਿਹਾ ਨਾ ਤੇ ਯਾਨੀ ਕਿ ਇਸੇ ਤੇ ਬਰਾਤ ਜਾਣੇ ਆਣੇ ਨਜ਼ਦੀਕੀ ਪਿੰਡਾਂ ਇਹ ਬੰਦਿਆਂ ਦੀ ਇਹੀ ਸਵਾਰੀ ਸੀ ਜੀ ਇਹੀ ਐਂਬੂਲੈਂਸ ਸੀ ਸਾਰੀ ਚੀਜ਼ਾਂ ਇਹੀ ਸੀ। ਹਾਂ ਹਾਂ ਸਹੀ ਗੱਲ ਹੈ। ਇਹ ਬਾਬੇ ਆਜ਼ਮ ਦੀ ਗੱਡੀ ਜਰਾ ਵੀ ਦਿਖਾਓ ਜੀ। ਆ ਜੀ ਬਾਬੇ ਕਾਇਦ ਆਜ਼ਮ ਰਹਿਮਤੁल्लाह अलैह ਵਾਲਾ ਮਾਡਲ ਪਠਾਨ ਗੱਡੀ ਹੈ ਜੀ। ਪਠਾਨ ਲਿਖਿਆ ਤੇ ਕਿਸੇ ਪਠਾਨ ਨੇ ਮੇਰੇ ਖਿਆਲ ਬਣਾਈ ਹੋਈ ਆ। ਪਠਾਨ ਨੇ ਬਣਾਈ ਨਹੀਂ ਪਠਾਨ ਦਾ ਤਾਂ ਨਾਂ ਲਿਖਿਆ ਇਹ ਜੀ ਇੱਥੇ ਕਰਾਉਂਦੇ ਉਹਨੇ ਸੈਰ ਇਹਦੇ ਵਿੱਚ ਹੀ ਆ ਕੋਈ ਗੱਲ ਹੈ ਇਹਦੇ? ਨਹੀਂ ਇਹ ਬਾਹਰ ਟੰਗਣ ਵਾਸਤੇ ਭੂਆ ਲੈਂਦੀ ਹੋਏ ਇਹਨਾਂ ਨੇ ਕਿਧਰੋਂ ਚਲਦੀ ਤਾਂ ਹੈ। ਰਾਜਨੀਤੀ ਉਹ ਰਾਜਨੀਤੀ ਪਿੱਛੇ ਲਿਖਿਆ। ਇਹ ਦੇਖੋ ਜੀ ਮੁਜੱਸਮਾ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿਆ ਬਾਤ ਹੈ ਜੀ। ਆ CCTV ਕੈਮਰੇ ਵੀ ਲੱਗੇ ਹੋਏ ਆ ਜੀ ਇੱਥੇ। ਉਹ ਦੇਖੋ ਹੈ ਮੈਂ ਉਹਨੂੰ ਰਿਕਾਰਡ ਕਰ ਰਿਹਾ ਉਹ ਮੈਨੂੰ ਰਿਕਾਰਡ ਕਰ ਰਿਹਾ। ਪਾਰਕ ਜੀ ਹਲੇ ਇਹ ਜ਼ੇਰੇ ਤਮੀਰ ਆ ਮੇਰੇ ਹਿਸਾਬ ਦੇ ਵਿੱਚ। ਹਾਂਜੀ ਆਇਰਸ ਇਕੋ ਰਿਜ਼ੋਰਟ ਠੀਕ ਹੈ ਜੀ। ਉਹ ਰਾਣਾ ਰਿਜ਼ੋਰਟ ਉਹ ਤਾਂ ਉੱਥੇ ਨਹੀਂ ਸੀ ਉਹ ਕੀ ਕਹਿੰਦੇ ਆ ਇਹ ਮੇਰੇ ਪਿੱਛੇ ਨਾ ਜੀ ਮਸਜਿਦ ਬਣ ਗਿਆ ਦੇਖੋ ਥੱਲੇ ਜਨਾਬ ਜੀ ਪਾਣੀ ਹੈ। ਕਿਆ ਬਾਤ ਹੈ ਜੀ ਜ਼ਬਰਦਸਤ। ਇਹ ਬੇਰੀ ਦਾ ਦਰਖਤ ਜੀ ਹੈ ਬੜਾ ਅੱਛਾ ਕਵਰ ਕੀਤਾ ਪੁਰਾਣਾ ਉਹਨਾਂ ਨੇ ਮਤਲਬ ਇਹ ਦੇਖੋ ਤੁਸੀਂ ਧਿਆਨੀ ਹੈ ਉਹਨੂੰ ਵਿੱਚ ਲਿਆਂਦਾ। ਇਹ ਬੇਰ ਦਾ ਦਰਖਤ ਹੈ ਜੀ ਬਹੁਤ ਪੁਰਾਣਾ ਦਰਖਤ ਹੈ। ਮੇਰਾ ਖਿਆਲ ਹੈ ਇਹ ਕੋਈ 100 ਸਾਲ ਪੁਰਾਣਾ ਹੋਣਾ। ਤਣਾ ਇਹਦਾ ਐਡਾ ਮੋਟਾ ਨਾ ਜੀ ਮੈਂ ਕਹਿੰਦਾ 5 ਬੰਦਿਆਂ ਦੇ ਥੱਬੇ 'ਚ ਨਾ ਆਵੇ। ਹਾਂਜੀ ਹਾਂਜੀ ਕਿਆ ਬਾਤ ਹੈ।
ਲਓ ਜੀ, ਸਾਹੀਵਾਲ ਦੇ ਵਿੱਚ ਅਸੀਂ ਤੁਹਾਨੂੰ ਬਾਰ-ਬਾਰ ਇਹ ਦੱਸ ਰਹੇ ਹਾਂ, ਸਾਹੀਵਾਲ ਮਢਾਲੀ ਸ਼ਰੀਫ ਦੇ ਨਾ ਜੀ ਬਿਲਕੁਲ, ਤੁਸੀਂ ਅਗਰ ਫੈਸਲਾਬਾਦ ਰੋਡ ਤੋਂ ਆਓਗੇ ਨਾ, ਤੇ ਮਢਾਲੀ ਸ਼ਰੀਫ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਖੱਬੇ ਹੱਥ ਰਫੀ ਗਾਰਡਨ ਤੋਂ ਪਹਿਲਾਂ ਛੋਟਾ ਜਿਹਾ ਇੱਕ ਰੋਡ ਥੱਲੇ ਨੂੰ ਉਤਰਦਾ ਜੀ, ਉੱਥੇ ਜੀ ਇਹ ਹੈ। ਇਹ ਦੇਖੋ ਤੁਸੀਂ, ਕਿਆ ਬਾਤ ਹੈ ਜੀ, ਦੇਖੋ ਤੁਸੀਂ। ਹਾਂਜੀ, बहुत प्यारा है जी, जबरदस्त, क्या बात। दरख्त इत्थे ना जी कमाल है, कमाल दरख्त है। मस्जिद है जी, लो जी इत्थे बहुत दरख्त लगे हुए ते रकबा भी मेरे ख्याल ना जी कई किलियां दे विच है, बल्कि मुरब्बे च पार्क शायद होवे जी उस्ताद जी, है ना? एक मुरब्बे तो ज्यादा च पार्क आ ते है बड़ा बहरहाल ना जी, जबरदस्त है। देखो अंब दा बूटा जी, आबशारे रात नूं चलदियां होणियां, आबशारां दे रसल रात ਨੂੰ ਜੀ ਸਾਰਾ ਸਿਸਟਮ ਹੀ ਸ਼ਾਮ ਦਾ। ये अंडर कंस्ट्रक्शन है जी। ਹਾਂਜੀ, ਕੀ ਬਾਤ ਹੈ ਜੀ, ਦਰਖਤ ਵੀ ਨਹੀਂ ਕੱਟਿਆ ਜੀ। क्या बात है, क्या बात है। ਇਹ ਦੇਖੋ ਜੀ ਤੁਸੀਂ, ਇਹ ਇੰਜ ਜਿਵੇਂ ਸ਼ੇਰ ਦਾ ਮੂੰਹ ਬਣਾਇਆ ਹੋਇਆ। ਹਾਂਜੀ, ਇਹ ਦੇਖੋ ਆਮ ਵੀ ਗਾਇਆ ਕੀਤਾ, ਦਰਖਤ ਵੀ ਨਹੀਂ ਗਾਇਆ ਕੀਤਾ ਉਹਨਾਂ ਨੇ। ਹਾਂਜੀ, ਇਹ ਦੇਖੋ ਤੁਸੀਂ, क्या बात है। ਇਹ ਚੈੱਕ ਕਰੋ। ਹਾਂ, ਇਹ ਕੀ ਹੈ ਜੀ ਰੋਕ? ਆਪਣਾ ਯਾਨੀ ਕਿ ਇਲੈਕਟ੍ਰੀਸ਼ੀਅਨ ਵਗੈਰਾ ਲੱਗੇ ਆ, ਮਿਸਤਰੀ ਦੇ ਨਾਲ ਹਾਂ। ਇਹ ਤਾਂ ਕੰਮ ਕੰਮ ਯਾਨੀ ਕਿ ਜ਼ੇਰੇ ਤਮੀਰ ਹੈ। ਨਹੀਂ, ਇਹ ਹੈ ਕੀ ਹੈ? ਗੈਸਟ ਹਾਊਸ ਬਣ ਰਿਹਾ, ਯਾਨੀ ਕਿ ਵੈਸਟ ਹਾਊਸ ਨਹੀਂ, ਇਹੋ ਜਿਹੇ ਬਹੁਤ ਕਮਰੇ ਆ ਤੇ ਕੁਝ ਹੋਰ ਬਣ ਰਹੇ ਹਨ। ਨਾਲ ਕੁਰਸੀਆਂ ਵਗੈਰਾ ਤਿਆਰ ਹੋ ਰਹੀ। ਇਹ ਮੈਂ ਤੁਹਾਨੂੰ ਦੱਸਦਾ ਜੀ, ਇੱਥੇ ਉਹ ਬਣਾਉਣਗੇ ਇਹ ਮਾਰਕੀਟ ਟੈਪ ਹੈ। ਦੇਖੋ ਨਾ ਤੁਸੀਂ, ਇਹ ਜਗ੍ਹਾ ਜਿਹੜੀ ਹੈ, ਇਹ ਦੇਖੋ, ਇਹ ਮਾਰਕੀ ਬਣ ਰਹੀ ਹੈ ਜੀ। ਜੀ ਮਾਰਕੀ, ਹਾਂਜੀ, ਇਹ ਮਾਰਕੀ ਬਣ ਰਹੀ ਹੈ ਜੀ, ਕੰਮ ਹੋ ਰਿਹਾ। ਕੰਮ ਹੋ ਰਿਹਾ, ਮਿਸਤਰੀ ਲੱਗੇ ਹੋਏ ਆ ਜੀ। ਇਹਦੇ ਵਿੱਚ ਹੋਰ ਪਾਰਕ ਦੇ ਵਿੱਚ ਕੋਈ ਜਾਨਵਰ ਜੂਨਵਰ ਵੀ ਹੈ ਕਿਧਰੇ? ਜਾਨਵਰ ਹੈ ਉਹ ਪਰਲੀ ਸਾਈਡ ਤੇ। ਅੱਛਾ, ਤੇ ਬਾਕੀ ਅੱਗੇ ਹੋਰ ਕੁਝ ਕਿਵੇਂ? ਬਸ ਦਰਖਤ ਵਗੈਰਾ ਹੀ? ਨਹੀਂ, ਜਾਨਵਰ ਆ ਕੇ ਘੋੜੇ ਆ, ਸ਼ੇਰ ਆ, ਫਿਰ ਅੱਛਾ ਅੱਛਾ। ਚਲੀਏ ਸ਼ੇਰ ਦੀ। ਤੇ ਫਿਰ ਸ਼ੇਰ ਦਿਖਾਣੇ, ਚਲੋ ਤੁਹਾਨੂੰ ਵੀ ਸ਼ੇਰ ਦਿਖਾਣੇ ਜੀ। ਜੇ ਇੱਥੋਂ ਦੀ ਆਏ ਜਿੱਧਰੋਂ ਕਿ ਉਹ ਪੁਲ ਥੱਲੇ ਉਤਰੇ ਆ ਤੱਕ, ਹਾਂ ਹਾਂ, ਇੱਥੋਂ ਸਿੱਧੇ ਪਰਾਂ ਚੱਲ ਜਾਓ ਤੇ ਨਾਲ ਅਗਲੇ ਪਾਸੇ ਜਾਨਵਰ ਸ਼ੁਰੂ ਹੋ ਜਾਂਦਾ। ਤੇ ਕਿੰਨੀ ਜਗ੍ਹਾ ਹੋਣੀ ਤਕਰੀਬਨ? ਲਓ ਜੀ, ਅਸੀਂ ਆ ਗਏ ਉਰਲੇ ਪਾਸੇ। ਇੱਧਰ ਨਾ ਦਰਖਤ ਠੀਕ ਹੈ ਨਾ ਜੀ, ਇੱਧਰ ਦਰਖਤ ਆ। ਵੈਸੇ ਮਾਹੌਲ ਬੜਾ ਪਿਆਰਾ, ਅੰਬਾਂ ਦੇ ਦਰਖਤ, ਬਾਂਸਾਂ ਦੇ ਦਰਖਤ ਹੈ, ਬਹੁਤ ਕੁਛ ਹੈ। ਲੇਕਿਨ ਕਹਿ ਰਹੇ ਆ ਕਿ ਉਹ ਪਰਲੀ ਸਾਈਡ ਤੇ ਨਾ ਸ਼ੇਰ ਵੀ ਆ, ਹੋਰ ਵੀ ਕਹਿੰਦੇ ਬੜੇ ਜਾਨਵਰ ਆ। ਆ ਵੀ ਕੋਈ ਹੈ। ਇਹ ਬਾਈ ਜੀ ਬੱਚਿਆਂ ਨੂੰ ਘੁਮਾਉਣ ਵਾਸਤੇ ਨਾ ਬੜੀ ਜ਼ਬਰਦਸਤ ਜਗ੍ਹਾ, ਦੂਰ ਜਾਣ ਦੀ ਜ਼ਰੂਰਤ ਕੋਈ ਨਹੀਂ। ਮੈਂ ਕਹਿ ਰਿਹਾ ਵੀ ਸ਼ਾਇਦ ਚਲੋ ਵੀ ਸਕਦੇ ਧਿਆਨ। ਹਾਂ ਇੱਥੇ ਰਸ਼ ਜਦੋਂ ਹੋਇਆ ਨਾ ਜੀ, ਰਸ਼ ਇੱਥੇ ਪਤਾ ਨਹੀਂ ਕਿਸੇ ਟਾਈਮ, ਰਸ਼ ਸ਼ਾਮ ਟਾਈਮ ਹੀ ਹੁੰਦਾ ਹੋਣਾ, ਕਿ 2 ਘੰਟੇ ਦਾ। ਹੈ ਆਪਣੀ ਜਗ੍ਹਾ ਤੋਂ ਹਾਂ। ਇੱਕ ਲੱਤਾਂ ਉਸ ਆ ਵੀ ਬਣੀ। ਚਲੋ ਉੱਧਰ ਜਾ ਕੇ ਤੁਹਾਨੂੰ ਦਿਖਾਉਂਦੇ ਆ, ਜਿੱਥੇ ਸ਼ੇਰ ਸ਼ੂਰ ਆ ਨਾ ਕਹਿੰਦੇ, ਉੱਥੇ ਜਾ ਕੇ ਕੈਮਰਾ ਆਨ ਕਰਾਂਗੇ। ਇਹ ਜਗ੍ਹਾ ਪਹਿਲਾਂ ਅਸੀਂ ਗੁਜ਼ਰ ਚੁੱਕੇ। ਬਣਾ ਕੇ ਆਮ ਸ਼ਾਮ ਲਓ ਜੀ, ਇਹ ਆ ਗਏ ਅਸੀਂ ਪਰਿੰਦੇ ਸ਼ਰਿੰਦੇ ਇੱਥੇ ਨਾ ਜੀ, ਪ੍ਰੋਗਰਾਮ ਸੀ ਉਹ ਵੀ ਆ। ਤੇ ਪਤਾ ਲੱਗਿਆ ਆ ਵੀ 26 ਏਕੜ ਦੇ ਵਿੱਚ ਨਾ ਇਹ ਪਾਰਕ ਹੈਗਾ। ਆ ਦੇਖ, ਵਾਹ, ਖਰਗੋਸ਼ ਹੈ ਇਹ ਚੂਹੇ ਕੋਈ ਨਵੀਂ ਨਸਲ ਦੇ ਚੂਹੇ ਆ ਜੀ। ਆਗਾ ਖਰਗੋਸ਼ ਹੈ ਜੀ, ਚੂਹੇ ਨਹੀਂ ਹੈ ਜੀ। ਚੂਹੇ ਹੀ ਯਾਰ, ਖਰਗੋਸ਼ ਹੈ। ਉਹ ਤੋਤਾ ਹੈ नहीं मामला में अपने आप को कंट्रोल रखें। हाँ जी, ये मैंने भाल लिया भाई इधर ਇਹ ਪਤਾ ਨਹੀਂ ਹਾਲ ਸ਼ਾਲ ਇੱਥੇ ਬਹੁਤ ਬਣੇ ਹੋਏ ਆ। ਇਹ ਰੂਮਸ ਆ ਮੇਰੇ ਖਿਆਲ ਐਕਸਕਲੂਸਿਵ ਹੈ, ਐਗਜ਼ੈਕਟਿਵ। ਮੇਰੇ ਕੇ ਬਾਡੀ ਕਾਰਡ ਨਾਲ ਲੈ ਕੇ ਆਵੇ ਜੀ ਨਾ ਜੇ ਲੱਭਦਾ ਰਹੇ ਕਿੱਥੇ ਗਈ ਹੈ। ਇਹ ਦੇਖੋ ਨਾ ਤੁਸੀਂ। ਬਾਕੀ ਜੀ ਬਾਹਰ ਟੈਂਪਰੇਚਰ ਜਿਹੜਾ ਨਾ ਅਗਰ 40 ਆ ਨਾ ਤੇ ਇੱਥੇ 30 ਆ ਹੈ।
ਆ ਜ਼ਿਆਦਾ ਲੰਬੀ ਵੀ ਨਾ ਭੋਰੀਏ ਵੀ ਮਨਫੀ ਕਰ ਦਈਏ। ਠੀਕ ਠੀਕ ਹੈ ਹੈਂ? ਇਹ ਦੇਖੋ ਠੀਕ ਹੋਊਗਾ। ਹਾਂ ਜੀ ਕੰਮ ਤੇ ਇਹ ਤਾਂ ਜੀ ਕੋਈ ਰੂਮ ਸ਼ੂਮ ਆ ਹਾਲ ਵਗੈਰਾ ਬਣੇ ਹੈ। ਨਹੀਂ ਨਹੀਂ ਚਿੜੀਆ ਘਰ ਵਾਲੇ ਪਾਸੇ ਆਪਾਂ ਆਏ ਨਹੀਂ ਨਾ। ਚਿੜੀਆ ਘਰ ਉਧਰ ਹੈ, ਇੱਧਰ ਹਾਲੋ ਹਾਲ ਆ ਜੀ। ਕਿਧਰੋਂ ਲੰਘਣ ਦਾ ਰਾਹ ਹੋਣਾ ਜੀ ਉੱਥੋਂ। ਅਸਲ ਚ ਇੱਧਰ ਨੂੰ ਆ ਅੱਗੇ। ਆਹੋ ਆ ਚਲੋ ਇੱਥੇ ਲੱਭਣਾ ਕਿਹੜਾ ਸੌਖਾ। ਮੋਰ ਫਿਰ ਰਿਹਾ, ਫਿਰ ਮੋਰ ਨੂੰ ਅਸੀਂ ਕਿਹੜਾ ਫੜਨ ਲੱਗੇ। ਇੱਥੋਂ ਇੰਝ ਕਰਕੇ ਪਰਲੀ ਸਾਈਡ ਤੇ ਹੋ ਜਾਾਂਗੇ ਆਪਾਂ। ਇਹ ਦੇਖੋ ਜੀ ਇੱਥੇ ਬੜੇ ਜ਼ਬਰਦਸਤ ਪਰਿੰਦੇ ਆ। ਉਹ ਭਾਈ ਸ਼ੇਰ ਸ਼ੂਰ ਕਿੱਧਰ ਆ? ਕਹਿ ਰਹੇ ਸ਼ੇਰ ਵੀ ਕੂਲਰ ਜਿਹਾ ਪਿਆ ਨਾ ਹਾਂ। ਆ ਪਰਿੰਦੇ ਬੜੇ ਜ਼ਬਰਦਸਤ ਹੈ ਜੀ ਇੱਥੇ। ਇਹ ਦੇਖੋ ਹਾਂ ਉਹ ਦੇਸੀ ਜੀ ਹੈ ਮੁਰਗੇ। ਆਹ ਚਲੋ ਆ ਜਾਓ। ਇਹ ਜਿਹੜੀ ਸਾਈਡ ਹੁਣ ਅਸੀਂ ਜਾ ਰਹੇ ਹਾਂ ਨਾ ਜੀ, ਇਹ ਦੇਖੋ ਰਾਇਲ ਡਿਲੈਕਸ ਰੂਮ। ਮੇਰੇ ਖਿਆਲ ਹੈ ਇੱਥੇ ਭਾਈ ਜੀ ਰਹਿਣ ਦੀ ਜਗ੍ਹਾ ਵੀ ਹੈਗੀ ਹੈ। 301 ਤੋਂ 304, 401 ਤੋਂ ਜਨਾਬ ਜੀ 404 ਹੈ। ਯਾਨੀ ਕਿ ਜਿਹੜੇ ਲੋਕ ਇੱਥੇ ਰਿਹਾਇਸ਼ ਰੱਖਣਾ ਚਾਹਣਗੇ ਨਾ, ਹਨਾ, ਰੈਸਟ ਕਰਨ ਵਾਸਤੇ। ਵੈਸੇ ਪਤਾ ਕਰਨਾ ਚਾਹੀਦਾ ਵੀ ਕਮਰਾ ਕਿੰਨੇ ਦਾ ਕਿਰਾਏ ਤੇ ਦਿੰਦੇ, ਕਿਉਂ ਜੀ? नहीं नहीं मौजूद बने भी हुए हैं, बड़े ज्यादा लोग रह रहे होने इत्थे। और जेड़ा पक्खा च देखो तुसीं जी ना, ए मोर देखो जी, वाह ए मोर है जी। इत्थे कई नस्लों दी मुर्गियां और भी इत्थे देखो होर भी मुर्गियां मौजूद हैं। ये वावा वड्डा हाल आ शूतर मुर्ग आ गया। ए शूतर मुर्ग है जी। ये खुराक भी सारी मुर्गियां वाली है। हैं मुर्गियां वाली खुराक है जी। ते मुर्गे है ना उंज तां नस्ल तो यही है। हाँ जी। ओ एदे एक होर आ रहा हो, एक और आ रहा बिल्ली। आहो आ देखो ये जोड़ा है ये थे हैं। जोड़ा एक नार ते एक मादी। क्या बात है, क्या मेल फीमेल। क्या जबरदस्त है हैं। हैं लो जी शेर भाई लम्मा होया पिया जी इत्थे। शेर भाई उरी आराम कर रहे हैं। हाँ जी आ शेर पिया जी। आहा शेर उठ शेरा, वाह वाह क्या हैं। शेर दी अख देख रहा तुम। ਇਹਦੇ ਨਾਲ ਹੋਰ ਵੀ ਹੋਣੇ ਤਰ੍ਹਾਂ ਦੇ यार किधर विचों नहीं ना ਤੈਨੂੰ ਪਤਾ ਲੱਗ ਜਾਂਦਾ ਨਾ ਸ਼ੇਰ ਦੇ ਨਾਂ ਤੋਂ। शेर ओ शेर ਲਾ ਲਾਈਨ ਉਹ ਨੋ ਸ਼ੇਰ ਇਹਨੂੰ ਬੁਲਾ ਯਾਰ ਬੋਲੇਗਾ ਕਹਿੰਦਾ ਕੁੱਤੇ ਤਾਂ ਨਾ ਕਰ। आहा ਇਹ ਦੇਖੋ ਜੀ ਸ਼ੇਰ ਤੁਸੀਂ हैं। ਆਹਾ ਹਾ ਲਓ ਜੀ ਹੁਣ ਸਹੀ ਤਰ੍ਹਾਂ ਨਜ਼ਰ ਆਇਆ ਜੀ। ਤੁਸੀਂ ਦੱਸੋ ਸ਼ੇਰ ਹੈ ਬੱਬਰ ਸ਼ੇਰ। ਸ਼ੇਰ ਜੰਗਲ ਦੇ ਵਿੱਚ ਹੀ ਸ਼ੇਰ ਹੁੰਦਾ ਜੀ, ਕੈਦ ਦੇ ਵਿੱਚ ਕਿਆ ਸ਼ੇਰ ਤੇ ਕਿਆ ਹੋ। ਲੇਕਿਨ ਗੱਲ ਇਹ ਪਰ ਇੱਥੇ ਉਹ ਖੁਰਾਕ ਇਹਦੀ ਮੁਰਗੀਆਂ ਜੀ
ਹਾਂ ਇੱਥੇ ਵੀ ਬੈਠੇ ਲਓ ਜੀ ਇਹ ਸ਼ੇਰਨੀ ਆ ਇਹ ਵੀ ਫਸੀ ਪਈ ਹੈ ਲਓ ਜੀ ਆ ਸ਼ੇਰਨੀ ਬੈਠੀ ਆ ਜੀ ਉਹਦੀ ਸ਼ੇਰ ਦੀ ਹਾਂਜੀ ਬੜਾ ਜ਼ਰੜ ਸੀਰੀ ਆ ਰਿਹਾ ਤੇ ਇਹਨੂੰ ਕੀ ਮਸਲਾ ਹਾਂ ਇਹ ਤੇਰਾ ਹੁਣ ਮੈਨੂੰ ਲਓ ਜੀ ਲਓ ਜੀ ਇਹ ਰਿਕਸ਼ਾ ਜੀ ਦੇਖੋ ਤੁਸੀਂ ਹੈ ਇਹ ਰਿਕਸ਼ਾ ਜੀ ਉਹ ਖੜੋ ਜਾ 1 ਮਿੰਟ ਥੋੜਾ ਜਾ ਨਾ ਹੀ ਨਹੀਂ ਕਿਤੇ ਕਰਨਾ ਇਹ ਨਹੀਂ ਲਓ ਜੀ ਅੱਗੇ ਕਹਿ ਰਹੇ ਹਾਂ ਆ ਰਿਕਸ਼ਾ ਦਾ ਪਿੰਜਰਾ ਸੀ ਇਹ ਸੀਟਾਂ ਹਲੇ ਬਣ ਕੇ ਵਿਚਾਰੀਆਂ ਰਹਿ ਗਈਆਂ ਇਹ ਦੇਖੋ ਤੁਸੀਂ ਵਿਊ ਚੈੱਕ ਕਰੋ ਜੀ ਦੇਖੋ ਤੁਸੀਂ ਆ ਖਾਣਾ ਖਿਲਾਣਾ ਆ ਭਾਈ ਅੱਛਾ ਇਹ ਕਾਹਦੇ ਵਾਸਤੇ ਹੁੰਦਾ ਅੱਛਾ ਉਹ ਪਰਾਂ ਰਿਛਣੀ ਹੋਣੀ ਹੈ ਅੱਗੇ ਬੱਚੇ ਇਹਨਾਂ ਦੇ ਬੱਚੇ ਆ ਪਰਾਂ ਆ ਜਾ ਜਿਹੜਾ ਘੋੜੇ ਆ ਕਹਿੰਦੇ ਜੀ ਲਓ ਜੀ ਇੱਥੇ ਘੋੜੇ ਆ ਜੀ ਕਹਿੰਦੇ ਉਹ ਪਰਾਂ ਵੀ ਘੋੜੇ ਆ ਹਾਂਜੀ ਉਹ ਪਰਲੀ ਸਾਈਡ बड़ा सिस्टम बनाया है जी और देखो घोड़े खड़े हैं उधर भी ओ तांगा भी खड़ा मज्जा भी आई हैं आ भी घोड़ी हाँ जी इत्थे रहायशां जियां बनियां होईयां बहुत इधर भी कमरे इधर भी ਇਹ ਬਾਹਰੋਂ ਉੱਥੋਂ ਬਾਹਰੋਂ ਜਾ ਕੇ ਕਿਸੇ ਤੋਂ ਪਤਾ ਕਰਕੇ ਦੱਸਦੇ ਹਾਂ ਵੀ ਇਹ ਆਖਰ ਰਾਇਲਸ ਰੂਮ ਇਹ ਦੇਖੋ ਨਾ ਤੁਸੀਂ ਇਹ ਦੇਖੋ ਹੈ ਜੀ ਅਪਾਰਟਮੈਂਟਸ ਕੋਲੀਨੀਆ ਮਾਰਕੀ ਵੀ ਆ ਤੇ ਪਰਲ ਮੀਟਿੰਗ ਹਾਲ ਹੈ ਇਹ ਦੇਖੋ ਪਿੱਛੇ ਜਿਹੜਾ ਨਾ ਜੀ ਆਬਸ਼ਾਰ ਹੈ ਅੱਛਾ ਤਰੋ ਪਾਣੀ ਆ ਰਿਹਾ देखो इधर जा रहा है पौधे वगैरह अगे पानी सारे लग जाता होना वो दिखाने सानू भी असल है की है ये स्विमिंग पूल मैनू लगता हाँ जी चेक कर पूल है जी है बहन जगह बड़ी अच्छी बनी हुई हाँ बहुत जबरदस्त माशाल्लाह जी हाँ जू देख के यानी कि शेर अगड़ बढ़ के बच्चा दो दाड़ा इधर सिद्धर हर शहर से है अलहमदुलिल्लाह मगर गर्मी चाहे ना जरा मुंडे बंदे बस हो मुंडे खुंडे का काम इसे करके कहीं तो भी निकलो सैर करो चंद दिन है जिंदगी बाकी बहुत जबरदस्त काम किया है माशाल्लाह बहुत जबरदस्त स्विमिंग पूल वगैरह दिखाओ ना हाँ हाँ नहाना जाना मन कच्चा रह काफी
ਲਓ ਜੀ ਨਾ ਅਸੀਂ ਇਹਨੂੰ ਬਾਏ ਬਾਏ ਕਹਿਣ ਲੱਗੇ ਆ ਆਇਰਸ ਜਿਹੜਾ ਰਿਜ਼ੋਰਟ ਆ ਇਹਨੂੰ ਠੀਕ ਆ ਲੇਕਿਨ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਇਹਦੇ ਅੰਦਰ ਮੈਂ ਦੇਖੇ ਸੀ ਬਹੁਤ ਸਾਰੇ ਨਾ ਕਮਰੇ ਵਗੈਰਾ ਬਣੇ ਹੋਏ ਆ ਰੈਸਟ ਹਾਊਸ ਦੇ ਬੜੇ ਖੂਬਸੂਰਤ ਉਹ ਮੈਂ ਪੁੱਛਿਆ ਹੁਣ ਵੀ ਉਹਦਾ ਕੀ ਹਿਸਾਬ ਕਿਤਾਬ ਆ ਉਹ ਕਹਿ ਰਹੇ ਆ ਕਿ ਇਹਦਾ ਜਿਹੜਾ ਨਾ ਜੀ ਉਹ ਰੈਂਟ ਤੇ ਦਿੰਦੇ ਆ 12,000 ਰੁਪਏ ਪਰ ਨਾਈਟ 12,000 ਰੁਪਏ ਜੀ ਨਾ ਜੀ ਇੱਕ ਰਾਤ ਦਾ ਕਿਰਾਇਆ ਆ ਹਾਂਜੀ ਬਹਰਹਾਲ ਜਿਹੜੇ ਲੋਕ ਦੂਰੋਂ ਆਉਂਦੇ ਆ ਰਹਿਣ ਵਾਸਤੇ ਅੱਛੀ ਜਗ੍ਹਾ ਇੱਥੇ ਮੌਜੂਦ ਰਹਿائش ਜਿਹੜੇ ਰੈਸਟੋਰੈਂਟ ਅੰਦਰ ਹੀ ਇਹਦੇ ਮੌਜੂਦ ਹੈ ਹੁਣ ਆਪਾਂ ਹਾਂਜੀ ਇੱਕ ਮਸਲਾ ਆਇਆ ਬਾਕੀ ਹਰ ਲਿਹਾਜ਼ ਨਾਲ ਬਹੁਤ ਹੀ ਜ਼ਬਰਦਸਤ ਬਹੁਤ ਅੱਛਾ ਬੜੀ ਸੈਰਗਾਹ ਯਾਨੀ ਕਿ ਬੰਦਾ ਯਾਨੀ ਕਿ ਫਰੈਸ਼ ਹੋ ਜਾਂਦਾ ਦੇਖ ਕੇ ਨਾ ਜੀ ਪੈਸੇ ਪੂਰੇ ਕਰਦੀ ਹੈ ਥੋੜਾ ਜਿਹਾ ਇੱਕ ਪ੍ਰੋਬਲਮ ਥੋੜੀ ਜਿਹੀ ਹੈ ਜਿਹੜੇ ਇੰਟਰਸਟ ਹੈ ਨਾ ਇੱਥੇ ਆ ਜਿਹੜਾ ਬਾਂਦਰ ਕਿੱਲੇ ਵਾਲਾ ਕੰਮ ਬਾਂਦਰ ਬਹੁਤ ਜ਼ਿਆਦਾ ਸੇਬ ਵਗੈਰਾ ਨੂੰ ਜ਼ਾਹਰ ਕੋਈ ਨਾ ਖੁਰਾਕ ਦੇਣੀ ਪੈਂਦੀ ਉਹ ਫਿਰ ਸਮੈਲ ਜੀ ਆਉਂਦੀ ਹੈ ਇੱਥੇ ਪਿੱਛੇ ਹੋਣਾ ਚਾਹੀਦਾ ਪਿੱਛੇ ਉਹ ਸ਼ੇਰ ਦੇ ਕੋਲ ਲੈ ਜਾਣ ਜਾ ਕੇ ਪਿੱਛੇ ਇੱਥੇ ਜਿਹੜਾ ਨਾ ਸਾਫ ਸੁਥਰਾ ਮਾਹੌਲ ਹੋਣਾ ਚਾਹੀਦਾ ਬਾਂਦਰ ਸ਼ੰਦਰ ਪਿੱਛੇ ਲੈ ਜਾਣੇ ਚਾਹੀਦੇ ਇੱਥੇ ਆ ਕੇ ਅਗਰ ਰੋਟੀ ਖਾਣਾ ਖਾਇਆ ਹੋਵੇ ਤਾਂ ਕੰਮ ਖਰਾਬ ਹੋ ਜਾਂਦਾ ਲਓ ਜੀ ਹਾਂ ਇਹ ਥੋੜੀ ਜਿਹੀ ਉਸਤਾਦ ਜੀ ਨੂੰ ਜੀ ਇੱਕ ਗੱਲ ਜਿਹੜੀ ਆ ਇਹ ਆਇਰਸ ਰਿਜ਼ੋਰਟ ਦੀ ਜਿਹੜੀ ਪਸੰਦ ਨਹੀਂ ਆਈ ਯਾਨੀ ਕਿ ਇੰਟਰਸਟ ਦੇ ਜਦ ਦਾਖਲ ਹੁੰਦੇ ਨਾ ਖੱਬੇ ਪਾਸੇ ਨਾਲ ਹੀ ਬਾਂਦਰਾਂ ਵਗੈਰਾ ਦੇ ਪਿੰਜਰੇ ਵਗੈਰਾ ਉਹਨਾਂ ਦੀ ਸਮੈਲ ਵਗੈਰਾ ਠੀਕ ਗੱਲ ਆ ਤੁਹਾਡੀ ਇਹ ਵੀ ਪਿੱਛੇ ਹੋਣੇ ਚਾਹੀਦੇ ਆ ਜਿੱਥੇ ਸ਼ੇਰ ਵਗੈਰਾ ਦਾ ਬਾਕੀ ਕੰਮ